ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਸਿਆਸੀ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਾਂਗੇ ਹਮੇਸ਼ਾ ਤਰ੍ਹਾਂ ਰੂਹ ਦੀ ਖੁਰਾਕ ਗੁਰਬਾਣੀ ਉਚਾਰਨ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪੋਹ ਮਹੀਨੇ ਦੀ ਸ਼ੁਰੂਆਤ 'ਚ ਇਹ ਵਾਅਦਾ ਕੀਤਾ ਸੀ ਆਪਣੇ ਦਰਸ਼ਕਾਂ ਨਾਲ ਕਿ ਅਸੀਂ ਇਸ ਮਹੀਨੇ 'ਚ 10ਵੇਂ ਪਾਤਸ਼ਾਹ ਨਾਲ ਸੰਬੰਧਿਤ ਇਤਿਹਾਸ ਵੀ ਔਰ ਖ਼ਾਸ ਤੌਰ 'ਤੇ ਉਹਨਾਂ ਦੀਆਂ ਰਚਨਾਵਾਂ ਜਿਨ੍ਹਾਂ ਦੇ ਵਿੱਚ ਸ਼ਬਦ ਹਜ਼ਾਰੇ ਪਾਤਸ਼ਾਹੀ 10ਵੀਂ ਜਿਹੜੇ 10 ਸ਼ਬਦ ਨੇ ਔਰ ਤਵ ਪ੍ਰਸਾਦ ਸਵਈਏ ਜਿਨ੍ਹਾਂ ਨੂੰ ਸੁਦਾ ਸਵਈਏ ਵੀ ਕਹਿੰਦੇ ਨੇ, ਜਿਹੜੇ ਰੋਜ਼ਾਨਾ ਨਿਤਨੇਮ ਦਾ ਹਿੱਸਾ ਨੇ, ਉਹਨਾਂ ਦੀ ਗਿਣਤੀ ਵੀ 10 ਹੈ। ਉਹਨਾਂ 'ਤੇ ਵਿਚਾਰ ਕਰਾਂਗੇ। ਸੋ ਅੱਜ ਤਵ ਪ੍ਰਸਾਦ ਸਵਈਆਂ ਦੇ ਅਖੀਰਲੇ 2 ਸਵਈਏ ਨੇ ਔਰ ਇਸ ਦੇ ਨਾਲ ਇਸ ਦੀ ਜਿਹੜੀ ਹੈ ਉਹ ਮੁਕੰਮਲ ਜਿਹੜੀ ਹੈ ਉਹ ਵਿਚਾਰ ਹੋ ਜਾਂਦੀ ਹੈ। ਔਰ ਜਿਵੇਂ ਸਾਦਾ ਉਸ ਵੇਲੇ ਦੀ ਜਿਹੜੀ ਲਿਟਰਰੀ ਲੈਂਗੁਏਜ ਉਸ ਖਿੱਤੇ ਦੀ ਸੀ ਬ੍ਰਜ ਭਾਸ਼ਾ, ਉਸ ਦੇ ਵਿੱਚ ਗੁਰੂ ਸਾਹਿਬ ਨੇ ਜਿਹਦੇ 'ਚ ਬ੍ਰਾਹਮਣਵਾਦੀ ਕਰਮਕਾਂਡ, ਪਖੰਡ, ਜਿਹੜੇ ਉਹ ਯੋਗ ਮਤ, ਸਿੱਧ ਮਤ, ਦੂਜੇ ਜਿੱਥੇ ਜਿਹੜੇ ਲੋਕਾਂ ਨੂੰ ਉਹਦੇ 'ਚ ਜਕੜਿਆ ਹੋਇਆ ਸੀ, ਮੂਰਤੀ ਪੂਜਾ, ਬੁੱਤ ਪ੍ਰਸਤੀ, ਇਸ ਸਾਰੇ ਤੋਂ ਹਟਾ ਕੇ ਸਿਰਫ ਤੇ ਸਿਰਫ ਇੱਕ ਰੱਬ ਦੇ ਉੱਤੇ ਯਕੀਨ ਕਰਨ, ਇੱਕ ਰੱਬ ਦੀ ਇਬਾਦਤ ਕਰਨ ਔਰ ਇੱਕ ਰੱਬ ਨੂੰ ਹੀ ਸਹਾਰਾ ਮੰਨਣ ਦਾ ਜਿਹੜਾ ਮੈਸੇਜ ਹੈ ਉਹ ਬੜਾ ਕਲੀਅਰਲੀ, ਔਰ ਇਹ ਵੀ ਨਾਲ ਦੱਸਿਆ ਕਿ ਇਹ ਦੁਨੀਆ ਦੇ ਜਿਹੜੇ ਮਾਣ ਨੇ ਉਹ ਬਹੁਤ ਫੌਜਾਂ ਦਾ ਮਾਣ ਹੋਏ ਬਾਦਸ਼ਾਹਾਂ ਨੂੰ, ਬਹੁਤ ਬੰਦਗੀ ਦਾ ਮਾਣ ਹੋਏ ਕਿਸੇ ਫਕੀਰ ਨੂੰ, ਜਾਂ ਕੋਈ ਧਨਵਾਨ ਇਹ ਸਮਝੇ ਕਿ ਮੇਰੇ ਕੋਲ ਇਹ ਸਾਧਨ ਨੇ। ਉਹ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਅੰਤ ਕੋ ਨੰਗੇ ਹੀ ਪਾਏ ਪਧਾਰੇ, ਕਿ ਅਖੀਰ ਅਸੀਂ ਨੰਗੇ ਹੀ ਇਸ ਸੰਸਾਰ 'ਚ ਆਉਂਦੇ ਹਾਂ ਤੇ ਇਵੇਂ ਹੀ ਨੰਗੇ ਪੈਰ ਜਿਹੜੇ ਆ ਉਸ ਨੰਗੇ ਬਦਨ ਦੁਨੀਆ ਤੋਂ ਅਸੀਂ ਚਲੇ ਜਾਂਦੇ ਹਾਂ। ਔਰ ਅਲਟੀਮੇਟਲੀ ਜਿਹੜਾ ਲੇਖਾ ਰੱਬ ਦੀ ਦਰਗਾਹ ਦੇ ਵਿੱਚ ਉਹ ਇਸ ਦੇ ਨਾਲ ਹੀ ਹੁੰਦਾ, ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ। ਜੋ ਤੁਸੀਂ ਬੀਜਦੇ ਹੋ ਉਸ ਨੂੰ ਹੀ ਵੱਢਦੇ ਹੋ, ਜਿਹਨੂੰ ਬਾਬਾ ਫਰੀਦ ਗੰਜ ਸ਼ੱਕਰ ਨੇ ਫਰਮਾਇਆ ਪਾਕ ਪਤਨ ਦੇ ਜਿਹੜੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੇ ਜੱਟ ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ, ਕਿ ਤੁਸੀਂ ਕਿੱਕਰ ਬੀਜ ਕੇ ਬਜੌਰੀ ਦਾਖ ਜਿਹੜੀ ਹੈ ਉਹ ਨਹੀਂ ਭਾਲ ਸਕਦੇ, ਤੇ ਜੇ ਤੁਸੀਂ ਉਨ ਕੱਤੀ ਹੈ ਤਾਂ ਫਿਰ ਤੁਸੀਂ ਰੇਸ਼ਮ ਨਹੀਂ ਐਕਸਪੈਕਟ ਕਰ ਸਕਦੇ। ਸੋ ਪਹਿਲਾ ਸਵਈਆ, ਕਿਉਂਕਿ ਪਹਿਲੇ ਧਨਵਾਨ, ਪਾਵਰਫੁਲ, ਮਾਈਟੀ ਕਿੰਗਸ, ਜੋਗੀਆਂ ਉਹਨਾਂ 'ਤੇ ਨੇ, ਇਹ ਨੇ ਜਿਹੜੇ ਆਪਣੇ ਆਪ ਨੂੰ ਧਰਮ ਦੀ ਦੁਨੀਆ 'ਚ ਤਾਂ ਕਹਿੰਦੇ ਨੇ, ਰੂਹਾਨੀਅਤ ਦੇ ਰਸਤੇ 'ਤੇ ਤੁਰਨ ਵਾਲੇ ਤਾਂ ਆਪਣੇ ਆਪ ਨੂੰ ਕਲੇਮ ਕਰਦੇ ਨੇ ਦੁਨੀਆ 'ਚ, ਪਰ ਪਖੰਡੀ ਨੇ। ਉਹਨਾਂ ਦੇ ਅੰਦਰ ਰੱਬ ਦੀ ਮੁਹੱਬਤ ਨਹੀਂ ਹੈ, ਰੱਬ ਦਾ ਪਿਆਰ ਨਹੀਂ ਹੈ। ਔਰ ਉਹਨਾਂ 'ਚ ਕਹਾਂ ਭਇਓ ਜੋ ਦਉ ਲੋਚਨ ਮੂੰਦ ਕੇ ਬੈਠ ਰਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲਿਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਚ ਕਹੋ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹੁਣ ਜ਼ਾਹਰ ਹੈ ਅਸੀਂ ਵੀ ਗੁਰਦੁਆਰੇ 'ਚ ਦੇਖਦੇ ਹਾਂ ਕਈ ਐਸੇ ਨੇ ਕਿ ਜਿਹੜੇ ਸਮਾਧੀ ਲਾ ਕੇ ਬੈਠੇ ਹੁੰਦੇ ਨੇ, ਅੱਖ ਹੀ ਨਹੀਂ ਖੋਲਦੇ। ਕੁਛ ਤਾਂ ਨੇ ਜਿਨ੍ਹਾਂ ਦੀ ਅੱਖ ਟਿਕਦੀ ਨਹੀਂ, ਉਦੋਂ ਇਹੀ ਦੇਖਦੇ ਨੇ ਵੀ ਮੱਥਾ ਟੇਕਣ ਵਾਲੇ ਨੇ ਕੱਪੜੇ ਕੀ ਪਾਇਆ, ਕਈ ਤਾਂ ਦੇਖਣਗੇ ਮੱਥਾ ਕੀ ਟੇਕਿਆ, ਬਾਅਦ 'ਚ ਕਹਿਣਗੇ ਲੈ ਡਾਲਰ ਇੱਕ ਟੇਕਿਆ, ਰੋਟੀ ਨਾਲ ਟੱਬਰ ਦੀ ਵੀ ਲੈ ਗਏ ਲੰਗਰ 'ਚ। ਸੋ ਉਹਨਾਂ ਨੂੰ ਕੋਈ ਨਹੀਂ ਹੁੰਦਾ ਕਿ ਵੀ ਤੁਸੀਂ ਇੱਥੇ ਆਏ ਹੋ, ਤੁਹਾਨੂੰ ਇਹ ਮੌਕਾ ਹੈ, ਤੁਸੀਂ ਇਸ ਨੂੰ ਬੰਦਗੀ ਦੇ ਵਿੱਚ ਰੱਬ ਦੀ ਯਾਦ 'ਚ ਗੁਜ਼ਾਰੋ। ਸੋ ਗੁਰੂ ਸਾਹਿਬ ਨੇ ਉਸ ਕੈਟਾਗਰੀ ਵਾਲਿਆਂ ਨੂੰ ਕਹਾਂ ਭਇਓ ਜੋ ਦਉ ਲੋਚਨ ਮੂੰਦ ਕੇ ਬੈਠ ਰਹੋ ਬਕ ਧਿਆਨ ਲਗਾਇਆ। ਗੁਰੂ ਸਾਹਿਬ ਨੇ ਕਿਹਾ ਜਿਹੜਾ ਬਗਲਾ ਹੈ, ਕ੍ਰੇਨ ਅੰਗਰੇਜ਼ੀ ਜਿਹਨੂੰ ਕਹਿੰਦੇ ਨੇ, ਉਹ ਦੇਖਿਆ ਉਹਦੀਆਂ ਵੀ ਅੱਖਾਂ ਬੰਦ ਹੁੰਦੀਆਂ, ਪਰ ਉਹ ਬੈਠਾ ਹੁੰਦਾ, ਜਿਉਂ ਹੀ ਮੱਛੀ ਉੱਤੇ ਆਉਂਦੀ ਹੈ ਸਾਹ ਲੈਣ ਦੇ ਲਈ ਝਪਟ ਕੇ ਮੱਛੀ ਫੜ ਲੈਂਦਾ, ਉਹਨੂੰ ਖਾ ਕੇ ਫਿਰ ਬਹਿ ਜਾਂਦਾ। ਕਿ ਵੀ ਜਿਵੇਂ ਬਗਲਾ ਮੱਛੀਆਂ ਦੇ ਸਾਹਮਣੇ ਪਖੰਡ ਕਰ ਰਿਹਾ ਕਿ ਜਿਵੇਂ ਉਹ ਬੜੀ ਬੰਦਗੀ 'ਚ ਜੁੜਿਆ ਹੈ ਤਾਂ ਉਹਦੀ ਜਾਨ ਚਲੀ ਜਾਂਦੀ ਹੈ, ਕਿਉਂਕਿ ਉਹਦਾ ਟੀਚਾ ਉਹਨੂੰ ਖਾਣਾ ਹੁੰਦਾ ਮੱਛੀ ਨੂੰ, ਨਾ ਕਿ ਉਹ ਕੋਈ ਅੱਖਾਂ ਬੰਦ ਕਰਕੇ ਕੋਈ ਧਿਆਨ ਜੋੜ ਕੇ ਬੈਠਾ ਹੈ। ਇਸੇ ਤਰ੍ਹਾਂ ਉਹ ਲੋਕ ਜਿਹੜੇ ਇਸ ਕਿਸਮ ਦਾ ਪਖੰਡ ਕਰਦੇ ਨੇ, ਕਹਾਂ ਬਹਿਓ ਕੀ ਹੋਇਆ ਜੋ ਦਉ ਲੋਚਨ ਮੂੰਦ ਕੇ, ਦੋਵੇਂ ਅੱਖਾਂ ਬੰਦ ਕੀਤੇ ਬੈਠ ਰਹੇ ਹੋ, ਬੈਠੇ ਰਹੇ, ਬਕ ਬਗਲੇ ਨੂੰ ਕਹਿੰਦੇ ਨੇ, ਬਗਲੇ ਦੀ ਤਰ੍ਹਾਂ ਧਿਆਨ ਲਗਾਇਆ। ਨਾਤ ਫਿਰਿਓ ਲਿਏ ਸਾਤ ਸਮੁੰਦਰਾਂ ਲੋਕ ਗਏ ਹੋ ਪਰ ਲੋਕ, ਇੱਕ ਹੋਰ ਹੈ
ਕਿ ਜੇ ਅਸੀਂ ਇੱਥੇ ਚੱਲੇ ਆ, ਅਸੀਂ ਉੱਥੇ ਚੱਲੇ ਆ, ਫਿਰ ਉਸ ਤੀਰਥ ਤੇ ਜਾਣਾ ਹੈ। ਮੈਂ ਤਾਂ ਇਹਨਾਂ ਤੀਰਥਾਂ ਤੇ ਇਹਨਾਂ ਥਾਵਾਂ ਤੇ ਦਰਸ਼ਨ ਕੀਤੇ ਨੇ, ਇਸ਼ਨਾਨ ਕੀਤੇ ਨੇ। ਉਹਨਾਂ ਨੇ ਕਿਹਾ ਵੀ ਉਹ ਵੀ ਬਦਲਿਆ ਤਾਂ ਕੁਛ ਨਹੀਂ ਉਹਨਾਂ ਦਾ। ਜੀ 7 ਸਮੁੰਦਰਾਂ 'ਚ ਭਾਵੇਂ ਨਹਾਉਂਦੇ ਫਿਰੋ, ਨਾਦ ਫਿਰ ਲਿਆ 7 ਸਮੁੰਦਰ ਲੋਕ ਗਏ ਹੋ, ਪਹਿਲਾਂ ਤਾਂ ਕਿਰਾਏ ਖਰਚ ਕੇ ਜਾਂਦੇ ਹੋ, ਇਹ ਵੀ ਜ਼ਿੰਦਗੀ ਬਰਬਾਦ ਕਰ ਰਹੇ ਹੋ, ਵਕਤ ਜ਼ਾਇਆ ਕਰ, ਪਰ ਲੋਕ ਗਵਾਏ, ਉਹ 'ਚ ਮਿਲਣਾ ਤਾਂ ਕੁਛ ਨਹੀਂ, ਕਿਉਂਕਿ ਉਹ ਸੱਚੀ ਭਾਵਨਾ ਦੇ ਨਾਲ ਜਾਂ ਅੰਦਰੋਂ ਜੁੜ ਕੇ ਕੀਤੇ ਹੋਏ ਕਰਮ ਨਹੀਂ ਨੇ। ਉਹ ਤਾਂ ਮਹਿਜ਼ ਦਿਖਾਵਾ ਹੀ ਹੈ ਜੀ ਕਿ ਅਸੀਂ ਇੱਥੇ ਗਏ, ਅਸੀਂ ਉੱਥੇ ਗਏ, ਲੋਕ ਗਏ ਪਰ ਲੋਕ ਗਵਾਇਓ। ਬਾਸ ਕੀਓ ਵਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਏ। ਹੁਣ ਇਹਦੇ 'ਚ ਜਿਹੜੇ ਬਹੁਤ ਸਾਰੇ ਇੰਟਰਪ੍ਰੇਟਰ ਨੇ, ਮੈਂ ਬਚਪਨ ਤੋਂ ਵੀ ਸੁਣਦਾ ਆਇਆ, ਇਹਨੂੰ ਉਹ ਇੰਟਰਪ੍ਰੇਟ ਕਰਦੇ ਨੇ ਵਿਖਿਆ ਕਿ ਵਿਕਾਰ, ਕਿ ਜੀ ਤੁਸੀਂ ਸਾਰੀ ਜ਼ਿੰਦਗੀ ਵਿਕਾਰਾਂ ਦੇ ਵਿੱਚ ਬਾਸ ਕੀਓ ਵਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਤੁਸੀਂ ਐਵੇਂ ਹੀ ਬਹਿ ਕੇ, ਮੈਂ ਸਮਝਦਾ ਵੀ ਇਹ ਮੈਨੂੰ ਠੀਕ ਨਹੀਂ ਲੱਗਾ, ਹਾਲਾਂ ਮੈਜੋਰਿਟੀ ਕੀ ਆਲਮੋਸਟ ਸਭ ਨੇ, ਮੈਂ ਇਹ ਸਮਝਦਾ ਵੀ ਜਿਸ ਕੌਨਟੈਕਸਟ ਦੇ ਵਿੱਚ ਇਹ ਗੱਲ ਹੋ ਰਹੀ ਹੈ ਉਹਦੇ 'ਚ ਧਿਆਨ ਲਾਉਣ ਵਾਲਿਆਂ ਦੀ ਗੱਲ ਹੈ, ਉਹਨਾਂ ਨੂੰ ਬਗਲੇ ਕਿਹਾ, ਤੀਰਥਾਂ ਤੇ ਜਾਣ ਵਾਲਿਆਂ ਦੀ ਗੱਲ ਹੈ। ਹੁਣ ਇਹ ਵਿਖਿਆਨ ਹੈ, ਵਿਖਿਆਨ ਅਸੀਂ ਲੈਕਚਰ ਨੂੰ ਕਹਿੰਦੇ ਹਾਂ, ਬਹਿਸ ਨੂੰ ਕਹਿੰਦੇ ਹਾਂ। ਜੀ ਹੁਣ ਜਿਹੜੇ ਬ੍ਰਾਹਮਣਾਂ ਦਾ ਇੱਕ ਤਰੀਕਾ ਆਪਣਾ ਮਜ਼ਹਬ ਦੇ ਵਿੱਚ ਆਪਣੀ ਸੁਪੀਰੀਅਰਿਟੀ ਦਾ ਸੀ, ਉਹ ਸੀ ਸ਼ਾਸਤਰਾਰਥ, ਕਿ ਵੀ ਤੁਸੀਂ ਕਿੰਨਾ ਤੁਹਾਡੇ ਕੋਲ ਕਿਤਾਬੀ ਗਿਆਨ ਹੈ, ਬਹਿਸ ਮੁਬਾਸਾ ਪੈਣਾ। ਹੁਣ ਬਹਿਸ ਮੁਬਾਸੇ ਨੂੰ ਵੀ ਵਿਖਿਆਨ, ਮੈਂ ਇਹ ਸਮਝਦਾ ਵੀ ਇਸ ਦਾ ਇਹ ਜ਼ਿਆਦਾ ਢੁਕਵਾਂ ਲੱਗਦਾ ਹੈ ਕਿ ਬਾਸ ਕੀਓ ਵਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬਹਿਸ ਬਿਤਾਇਓ, ਕਿ ਤੁਸੀਂ ਬੜੇ ਬੜੇ ਲੈਕਚਰ, ਭਾਸ਼ਣ, ਬੜੇ ਬੜੇ ਜਿਹੜੀਆਂ ਨੇ ਇੰਟਰਪ੍ਰੀਟੇਸ਼ਨਸ, ਸ਼ਾਸਤਰਾਰਥ ਕੀਤੇ, ਪਰ ਕਿਉਂਕਿ ਉਹਨਾਂ ਦੇ ਵਿੱਚ ਪਿਆਰ ਦਾ ਕੰਟੈਂਟ ਨਹੀਂ ਹੈ, ਉਹ ਰੱਬ ਦੇ ਨਾਲ ਜੋੜਨ ਦਾ ਕਾਰਨ ਨਹੀਂ ਬਣਦੇ, ਉਹ ਵੀ ਵਕਤ ਦਾ ਜ਼ਿਆ ਹੈ। ਤੇ ਫਿਰ ਕਨਕਲੂਡ ਕੀਤਾ, ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਕਿ ਮੈਂ ਇਹ ਗੱਲ ਸੱਚੀ ਕਹਿ ਰਿਹਾ, ਸਾਰੇ ਕੰਨ ਖੋਲ ਕੇ ਸੁਣ ਲਓ ਕਿ ਜਿਨ੍ਹਾਂ ਨੇ ਰੱਬ ਨੂੰ ਇਸ਼ਕ ਹਕੀਕੀ ਕੀਤਾ ਹੈ, ਪਿਆਰ ਕੀਤਾ ਹੈ, ਉਸ ਨੂੰ ਹੀ ਰੱਬ ਮਿਲਿਆ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਕਨਕਲੂਜਨ 'ਚ ਗੁਰੂ ਸਾਹਿਬ ਨੇ ਫਿਰ, ਕਿਉਂਕਿ ਇਹ ਉਹਨਾਂ ਪ੍ਰੈਕਟਿਸਿਸ ਦੀ ਗੱਲ ਹੋ ਰਹੀ ਹੈ ਜਿਹੜੇ ਉੱਥੇ ਰੱਬ ਨਾਲ ਜੁੜਨ ਦੇ ਲਈ ਜਿਹੜੇ ਤੌਰ ਤਰੀਕੇ ਬ੍ਰਾਹਮਣਾਂ ਨੇ ਬਣਾਏ, ਜੋਗੀਆਂ ਨੇ ਬਣਾਏ, ਸਿੱਧਾਂ ਨੇ ਬਣਾਏ। ਹੁਣ ਗੁਰੂ ਸਾਹਿਬ ਫਾਈਨਲ ਸੋਇਆ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਰੱਖਿਓ ਹਰ ਵਾਚੀ ਦਿਸ਼ਾ में, कऊ पुछा को शीस निवायो, कऊ भूतान को पूजत है, पस कऊ मिरतान को पूजन धायो, कूर क्रिया उर्झ्यो सब ही जग, श्री भगवान को भेद ना पाए। ਹੁਣ ਕਾਹੂ ਲੈ ਪਾਹਨ ਪੂਜ ਧਰਿਓ ਸਿਰ। ਹੁਣ ਜਿਹੜੇ ਠਾਕਰਾਂ ਦੀ ਪੂਜਾ ਕਰਦੇ ਨੇ, ਪਾਹਨ ਪੱਥਰ ਨੂੰ ਕਹਿੰਦੇ ਨੇ, ਜੀ ਕਿ ਵੀ ਕੁਛ ਉਹ ਨੇ ਜਿਹੜੇ ਪੱਥਰ ਦੀ ਪੂਜਾ ਹੀ ਨਹੀਂ ਕਰਦੇ, ਪੱਥਰ ਨੂੰ ਫਿਰ ਸਿਰ ਨਾਲ ਵੀ ਲਾਉਂਦੇ ਨੇ। ਧਰਿਓ ਸਿਰ, ਪੂਜਾ ਕਰਕੇ, ਜਿਵੇਂ ਤੁਸੀਂ ਪਵਿੱਤਰ ਕਿਸੇ ਚੀਜ਼ ਨੂੰ ਸਮਝਦੇ ਹੋ, ਉਹਦੀ ਤੁਸੀਂ ਪੂਜਾ ਕੀਤੀ, ਫਿਰ ਉਹਦੇ ਨਾਲ ਤੁਸੀਂ ਸਿਰ ਜੋੜਿਆ, ਉਹਨੂੰ ਆਪਣੇ ਸਿਰ ਤੇ। ਕਾਹੂ ਲੈ ਪਾਹਨ, ਪਾਹਨ ਪੱਥਰ, ਠਾਕਰ ਮੂਰਤੀ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਸ਼ਿਵ ਜੀ ਦਾ ਸ਼ਿਵਲਿੰਗ, ਹੁਣ ਕਈਆਂ ਨੇ ਉਹ ਛੋਟਾ ਜਿਹਾ ਬਣਾ ਕੇ ਆਪਣੇ ਗਲ ਦੇ ਦੁਆਲੇ ਪਾਇਆ ਹੁੰਦਾ ਕਿ ਵੀ ਪੂਜਾ, ਕੋਈ ਸ਼ਿਵਲਿੰਗ ਦੀ ਪੂਜਾ ਕਰਦੇ। ਹੁਣ ਮੈਂ ਇੰਟਰਪ੍ਰੇਟ ਨਹੀਂ ਕਰ ਸਕਦਾ ਵੀ ਕੀ ਹੁੰਦਾ ਸ਼ਿਵਲਿੰਗ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਗਲ ਦੇ ਵਿੱਚ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ, ਕਹੂ ਪਛਾ ਕੋ ਸੀਸ ਨਿਵਾਇਓ। ਅਵਾਚੀ ਦੱਖਣ ਨੂੰ ਕਹਿੰਦੇ ਨੇ, ਸਾਊਥ, ਪਛਾ ਹੈ ਪੱਛਮ, ਵੈਸਟ। ਕੁਛ ਜਿਹੜੇ ਨੇ ਇੱਕ ਡਾਇਰੈਕਸ਼ਨ 'ਚ ਸਮਝਦੇ ਨੇ ਵੀ ਰੱਬ ਹੈ, ਉਹ ਉਧਰ ਸਿਰ ਨਵਾਉਂਦੇ ਨੇ। ਕੁਛ ਜਿਹੜੇ ਨੇ ਦੂਸਰੀ ਦਿਸ਼ਾ ਵੱਲ ਆਪੋਜ਼ਿਟ ਕਰਦੇ ਨੇ, ਉਹ ਸਮਝਦੇ ਨੇ ਵੀ ਉਧਰ ਰੱਬ ਹੈ। ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ, ਕਹੂ ਪਛਾ ਕੋ ਸੀਸ ਨਿਵਾਇਓ, ਕਹੂ ਭੂਤਾਨ ਕੋ ਪੂਜਤ ਹੈ, ਪਸ ਕਹੂ। ਹੁਣ ਇਹਦੇ 'ਚ ਵੀ ਇੰਟਰਪ੍ਰੀਟੇਟਰ ਜਿਹੜੇ ਨੇ ਉਹ ਕਈ ਵਾਰੀ ਕਹਿਣਗੇ ਕਿ ਜੀ ਕੋਈ ਪਸ਼ੂ ਬੁੱਤਾਂ ਦੀ ਪੂਜਾ ਕਰਦਾ। ਮੈਂ ਸਮਝਦਾ ਵੀ ਇਹ ਵੀ ਬੁੱਤ ਪੂਜਾ ਦੇ ਲਈ ਪਹਿਲਾ ਕਉ ਬੁਤਾਨ ਕੋ ਪੂਜਤ ਹੈ, ਕਿ ਕਈ ਉਹ ਨੇ ਜਿਹੜੇ ਬੁੱਤਾਂ ਦੀ ਪੂਜਾ ਕਰਦੇ ਨੇ, ਬੁੱਤ ਪ੍ਰਸਤੀ ਕਰਦੇ ਨੇ। ਪਸ ਕਉ ਕੋਈ ਉਹ ਨੇ ਜਿਹੜੇ ਪਸ਼ੂਆਂ ਨੂੰ ਪੂਜਦੇ ਨੇ, ਗਾਂ ਮਾਤਾ। ਹੁਣ ਇਹ ਮੈਨੂੰ ਨਹੀਂ ਸਮਝ ਆਈ ਕਿ ਵੀ ਇੰਨੇ ਟੀਕਾਕਾਰ ਨੇ ਕਿਸੇ ਇਹਨੂੰ ਪਸ਼ੂ ਨੂੰ ਬੁੱਤ ਪੂਜਕਾਂ ਦੇ ਨਾਲ ਜੋੜਨ। ਬੁੱਤ ਪੂਜਾ ਤਾਂ ਪਹਿਲਾਂ ਹੀ ਮਾਰ ਹੈ, ਉੱਤੇ ਹੀ ਕਹਿ ਦਿੱਤਾ ਕਾਹੂ ਲੈ ਲਿੰਗ ਗਰੇ ਲਟਕਾਇਓ, ਕਿ ਉਹਨਾਂ ਨੇ ਗਲ 'ਚ ਲਟਕਾਇਆ ਹੋਇਆ
ਔਰ ਇਹ ਜਿਹੜਾ ਕਾਹੂ ਲੈ ਪਾਹਨ ਪੂਜ ਧਰਿਓ ਉਹਨੂੰ ਹੀ ਰਿਪੀਟ ਕੀਤਾ ਹੈ ਕਿ ਕਉ ਬੁਤਾਨ ਕੋ ਪੂਜਤ ਹੈ, ਕਿ ਇਹ ਲਿੰਗ ਨੂੰ ਪੂਜਣ ਵਾਲੇ ਠਾਕਰ ਨੂੰ ਸਿਰ ਤੇ ਇਹ ਬੁੱਤ ਪੂਜਕ ਨੇ। ਕਉ ਬੁਤਾਨ ਕੋ ਪੂਜਤ ਹੈ। ਪਸ ਕਉ, ਕੋਈ ਜਿਹੜਾ ਹੈ ਉਹ ਪਸ਼ੂਆਂ ਨੂੰ ਪੂਜਦਾ ਹੈ, ਗਾਂ ਮਾਤਾ ਦਾ ਜਿਹੜਾ ਹੈ ਪਸ ਕਉ। ਔਰ ਦੂਸਰਾ ਮੁਰਦਿਆਂ ਨੂੰ ਪੂਜਣਾ, ਕਬਰਾਂ ਜਠੇਰੇ ਬਣਾਏ ਹੋਏ ਨੇ ਔਰ ਸਰਾਧ ਕਰਨੇ ਦੂਜੇ। ਕੂ ਬਿਰਤਾਨ ਕੋ ਪੂਜਨ ਤਾਂ ਆਇਆ, ਮੁਰਦਿਆਂ ਨੂੰ ਪੂਜਣ ਵਾਲੇ ਨੇ। ਔਰ ਅਖੀਰ ਚ ਗੁਰੂ ਸਾਹਿਬ ਨੇ ਫਰਮਾਇਆ ਕੂਰ ਕਿਰਿਆ ਉਰਜਿਓ ਸਭ ਹੀ ਜਗ। ਕੂਰ ਕਿਰਿਆ ਫਾਲਸ ਰਿਚੁਅਲਸ, ਜੀ, ਕਿ ਸਾਰੀ ਦੁਨੀਆ ਜਾਂ ਦੁਨੀਆ ਦਾ ਇੱਕ ਵੱਡਾ ਹਿੱਸਾ ਕੂਰ ਝੂਠੇ ਕਰਮ ਕਾਂਡ ਦੇ ਵਿੱਚ ਰੁੱਝਿਆ ਹੋਇਆ ਹੈ। ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਜਿਹੜੇ ਰਿਚੁਅਲ ਨੇ ਇਹਨਾਂ ਦੇ ਨਾਲ ਤੁਸੀਂ ਰੱਬ ਦੀਆਂ ਸੀਕ੍ਰੇਟਸ ਨੂੰ ਨਹੀਂ ਜਾਣ ਸਕਦੇ, ਰੱਬ ਦੇ ਨਾਲ ਇਕਮਿਕ ਨਹੀਂ ਹੋ ਸਕਦੇ। ਰੱਬ ਦੇ ਨਾਲ ਇਕਮਿਕ ਹੋਣ ਦਾ ਜਿਹੜਾ ਵਨ ਲਾਈਨਰ ਫਾਰਮੂਲਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਤਿਨ ਪਾਇਆ। ਹੀ ਪ੍ਰਭ ਪਾਇਓ। ਜੀ ਡਾਕਟਰ ਸਾਹਿਬ, ਸੋ ਇਹ ਅੱਜ ਦਾ ਵਿਚਾਰ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਅਸੀਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।